ਦਾ ਸਭ ਨੂੰ ਸਲਾਮ, ਸਤਿ ਸ਼੍ਰੀ ਅਕਾਲ, ਨਮਸਕਾਰ। ਤੇ ਅੱਜ ਉਹ ਖਾਸ ਦਿਨ, ਉਹ ਖਾਸ ਦਿਹਾੜਾ ਜਿਸ ਲਈ ਹਰਜੀਤ ਕੌਰ ਜੀ ਸਾਡੇ ਕੋਲ ਇੱਥੇ ਆਏ ਨੇ ਤੇ ਅਸੀਂ ਜਾਣਦੇ ਹਾਂ ਕਿ ਅੱਜ ਸਵੇਰੇ ਸਵੇਰੇ ਇਸ ਵੇਲੇ ਕੁਝ 7 ਵਜੇ ਦਾ ਟਾਈਮ ਹੈ ਪਾਕਿਸਤਾਨੀ ਟਾਈਮ ਦੇ ਅਕੋਰਡਿੰਗਲੀ, ਤੇ ਅਸੀਂ ਇਸ ਵੇਲੇ ਤਿਆਰ ਹੋ ਕੇ ਨਿਕਲ ਰਹੇ ਹਾਂ। ਕਿੱਥੇ ਚੱਲੇ ਹਾਂ ਜੀ ਅੱਜ ਆਪਾਂ? ਅੱਜ ਆਪਾਂ ਮੇਰੇ ਪੁਰਖਿਆਂ ਦਾ ਜਿਹੜਾ ਬਣਾਇਆ ਹੋਇਆ ਕਾਲਜ ਹੈ, ਅੱਜ ਮੈਂ ਵੇਖਣ ਚੱਲੀ ਹਾਂ ਕਿ ਮਨ 'ਚ ਖੁਸ਼ੀ ਵੀ ਹੈ ਬਹੁਤ, ਤੇ ਅੱਜ ਦੇਖਣ ਜਾਵਾਂਗੇ। ਲਓ ਜੀ ਫਿਰ ਚੱਲੇ ਹਾਂ ਅੱਜ ਦੇਖਣ ਤੇ ਤੁਹਾਨੂੰ ਵੀ ਦਿਖਾਉਂਦੇ ਹਾਂ। ਥੈਂਕ ਯੂ ਜੀ। ਲਓ ਜੀ ਇਸ ਵੇਲੇ ਅਸੀਂ ਅੱਪੜ ਚੁੱਕੇ ਹਾਂ ਖਾਲਸਾ ਡਿਗਰੀ ਕਾਲਜ, ਜਿਹਦਾ ਇਸ ਵੇਲੇ ਨਾਂ ਹੈ ਮਿਊਨਸਿਪਲ ਗ੍ਰੈਜੂਏਟ ਕਾਲਜ। ਪ੍ਰਿੰਸੀਪਲ ਸਾਹਿਬ ਖਾਲਿਦ ਹਸਨ ਸਾਹਿਬ ਔਰ ਨਾਲ ਦੂਸਰੇ ਖਾਲਿਦ ਸੰਧੂ ਸਾਹਿਬ ਵੈਲਕਮ ਕਰ ਰਹੇ ਨੇ, ਜੀ ਆਇਆਂ ਨੂੰ ਕਹਿ ਰਹੇ ਨੇ ਹਰਜੀਤ ਕੌਰ ਹੋਰਾਂ ਨੂੰ, ਔਰ ਚੰਗਾ ਲੱਗ ਰਿਹਾ ਹੈ ਕਿ ਬੜਾ ਸੁਚੱਜੇ ਤਰੀਕੇ ਦੇ ਨਾਲ ਉਹਨਾਂ ਨੂੰ ਜੀ ਆਇਆਂ ਨੂੰ ਕਿਹਾ ਜਾ ਰਿਹਾ ਹੈ। शुक्रिया जनाब, ਤੁਹਾਡੀ ਵਾਪਸ। ये आपके ग्रैंड साहिब। ਹਾਂਜੀ ਵੇਖਿਆ ਜੀ। ਇੱਕ ਫੋਟੋ ਭੇਜੀ ਹੈ ਜੀ ਰਣਜੀਤ ਨੂੰ ਚਾਹ ਚੜਿਆ ਪਿਆ ਵਾ, ਮੈਸੇਜ ਉਹਦੇ ਆਈ ਜਾਂਦੇ ਆ। ਮੈਂ ਇੱਥੇ ਬੈਠਾ ਸੀ। ਇਹ ਹਨ ਜੀ ਸਰਦਾਰ ਜਵੰਤ ਸਿੰਘ, ਜਿਨ੍ਹਾਂ ਨੇ ਕਾਲਜ ਵਾਸਤੇ ਉਸ ਵੇਲੇ ਜ਼ਮੀਨ ਦਿੱਤੀ ਸੀ। ਇਹ ਸਾਰਾ ਹੀ ਫੇਸ, ਜਿੰਨਾ ਵੀ ਫੇਸ ਹੈ ਨਾ, ਉਹ ਸਾਡੇ ਬਾਪੂ ਜੀ ਤੇ ਨੇ। donated 119 canal land on which this has been constructed. I have to ਹਾਂਜੀ, ਇਹ ਸੈਨ ਗੁਪਤਾ ਹਨ ਜਿਹੜੇ ਪਹਿਲੇ ਪ੍ਰਿੰਸੀਪਲ ਬਣੇ ਜਦੋਂ ਇਹ ਕਾਲਜ ਬਣਿਆ 1927 ਦੇ ਵਿੱਚ। ਉਸ ਤੋਂ ਬਾਅਦ ਇਹ ਡਾਕਟਰ ਬਲਵੰਤ ਸਿੰਘ ਜੀ, ਇਹ ਆਕਸਫੋਰਡ ਦੇ ਪੜ੍ਹੇ ਹੋਏ ਸੀ, ਇਹ ਪ੍ਰਿੰਸੀਪਲ ਰਹੇ। ਉਸ ਤੋਂ ਬਾਅਦ ਅੱਗੇ ਫਿਰ ਸਾਡੇ ਚੌਧਰੀ ਅਤਾ ਮੁਹੰਮਦ ਸਾਹਿਬ ਹੈ, ਮੀਆਂ ਅब्दुल सलाम साहब। ਹਾਈ ਸਕੂਲ ਐਸਟੈਬਲਿਸ਼ हुआ था 1908 ਦੇ ਵਿੱਚ ਹੋਇਆ ਸੀ। गवर्नमेंट खालसा हाई स्कूल, ये जवान सिंह साहब ने 119 कनाल रकबा डोनेट किया था, जिस पर आज 3 इदारे चल रहे हैं। एक ये कॉलेज, एक पीछे का, वो भी उसमें बिल्डिंग वाली नहीं है, लेकिन वो कॉलेज इसमें इंक्लूड है। एक इधर हाई स्कूल भी था। इस चीज़ ਨੂੰ ਅਸੀਂ ਤਾਂ ਹਮੇਸ਼ਾ ਤੁਹਾਡੇ ਜਿੰਨੇ ਵੀ ਮੈਂ ਦੇਖਿਆ ਕਿ ਜਿੰਨੀ ਵੀ ਸਿੱਖ ਬਰਾਦਰੀ ਹੈ, ਸਮਝ ਲੱਗੀ, ਉਹ ਸਾਰੇ ਮੋਸਟਲੀ ਹੈ ਜੱਟ ਫੈਮਿਲੀ ਤੋਂ, ਤੇ ਮੈਂ ਵੀ ਜੱਟ ਫੈਮਿਲੀ ਤੋਂ ਹੀ ਹਾਂ। ਤੇ ਅਸੀਂ ਮਹਿਮਾਨ ਨਵਾਜ਼ ਵੀ ਹਾਂ ਕਿ ਉਹ ਇੰਨੇ ਸ਼ੌਕ ਨਾਲ ਆਉਂਦੇ ਨੇ। ਔਰ ਮੈਂ ਦੇਖਿਆ ਕਿ ਤੁਹਾਡੀ ਸਾਰੀ ਸਿੱਖ ਬਰਾਦਰੀ ਆਪਣੇ ਬਜ਼ੁਰਗਾਂ ਨਾਲ ਬਹੁਤ ਪਿਆਰ ਕਰਦੀ ਹੈ। ਉਹ ਸਾਰੇ ਬੜੀ ਅਕੀਦਤ ਦੇ ਨਾਲ ਆ ਕੇ ਨਾ ਇਹ ਸਾਰੇ ਦਰਵਾਜ਼ੇ ਦੇਖਣੇ, ਸਾਰੇ ਇਮਾਰਤ ਦੇਖਣੀ, ਪਿੱਛੇ ਜਿੱਥੇ ਤੁਹਾਡੇ ਦਾਦਾ ਜੀ ਬਹਿੰਦੇ ਸੀ ਨਾ ਬੋਰਡ ਦੇ ਥੱਲੇ, ਉਹ ਦਰਖਤ ਵੀ ਮੌਜੂਦ ਹੈ, ਉਹ ਬੋਰਡ ਹੈਗਾ, ਉਹ ਵੀ ਮੌਜੂਦ ਹੈ। ਹਾਂਜੀ, ਤੇ ਇਹ ਫਿਰ 1927 ਤੱਕ ਚੱਲਿਆ। 1927 ਦੇ ਚ ਕਾਲਜ ਬਣ ਗਿਆ, ਫਿਰ 1947 ਤੱਕ ਚੱਲਦਾ ਰਿਹਾ। 1947 ਦੇ ਚ ਰਿਫਿਊਜੀ ਕੈਂਪ ਬਣ ਗਿਆ। 1958 ਦੇ ਚ ਫਿਰ ਇਹਨਾਂ ਸ਼ੁਰੂ ਕਰ ਦਿੱਤਾ ਇੰਟਰ ਕਾਲਜ, ਗਵਰਨਮੈਂਟ ਮਿਊਨਿਸਪਲ ਇੰਟਰ ਕਾਲਜ ਲਾਇਲਪੁਰ। ਫਿਰ 1973 ਤੱਕ ਇੰਟਰ ਕਾਲਜ ਰਿਹਾ ਜੀ। 1971 ਕੇ 73 ਦੇ ਵਿੱਚ ਇਹ ਡਿਗਰੀ ਕਾਲਜ ਬਣ ਗਿਆ। जी जी ਵਾਲੇਕੁਮ ਸਲਾਮ। ਹਮੇਸ਼ਾ ਜ਼ਿੰਦਾ ਰਹਿੰਦਾ ਹੈ, ਉਹਨਾਂ ਦਾ ਨਾਮ ਇਸ ਜਗ ਤੇ ਜਗਦਾ ਰਹਿੰਦਾ ਹੈ। ਕੋਈ ਅਜਿਹਾ ਦਿਨ ਨਹੀਂ ਜਦੋਂ ਸਰਦਾਰ ਜਵੰਤ ਸਿੰਘ ਜੀ ਦਾ ਜ਼ਿਕਰ ਨਾ ਹੋਵੇ। ਉਹਨਾਂ ਨੇ ਇਹ ਇਦਾਰਾ ਬਣਾਇਆ, ਬੜੀ ਮੁਹੱਬਤ ਨਾਲ ਬਣਾਇਆ। ਉਸ ਟਾਈਮ ਉਹਨਾਂ ਵੇਖੋ ਇੰਗਲੈਂਡ ਤੋਂ ਕਾਡਰ ਮੰਗਾਇਆ, ਕਿੰਨੀ ਮਜ਼ਬੂਤ ਬਿਲਡਿੰਗ ਬਣੀ, ਜਿਹੜੀ ਇੱਕ ਇਸ ਪੰਜਾਬ ਦਾ ਇੱਕ ਕਲਚਰ ਦੀ ਨੁਮਾਇੰਦਗੀ ਵੀ ਕਰਦੀ ਹੈ, ਤੇ ਉਹਨਾਂ ਦੀ ਮੁਹੱਬਤ ਜਿਹੜੀ ਇਸ ਇਦਾਰੇ ਨਾਲ ਉਹ ਝਲਕਦੀ ਹੈ ਇਹਨਾਂ ਕਰੋ ਦੀਵਾਰ ਦੇ ਉੱਤੇ। ਤੇ ਉਹਨਾਂ ਸਰਦਾਰ ਜਵੰਤ ਸਿੰਘ ਜੀ ਦੀ ਵਾਰਿਸ ਅੱਜ ਉਹਨਾਂ ਦੀ ਨਿਸ਼ਾਨੀ ਉਹਨਾਂ ਦੇ ਕਾਲਜ ਦੇ ਵਿੱਚ ਤਸ਼ਰੀਫ ਲੈ ਆਈਆਂ। ਤੇ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਆਉਣ ਤੇ ਆਪਣੀਆਂ ਮੁਹੱਬਤਾਂ, ਆਪਣੇ ਜਜ਼ਬਾਤ ਦਾ ਇਜ਼ਹਾਰ ਕਰਨ। ਸਾਡੇ ਕੋਲ ਤੇ ਉਹ ਲਫ਼ਜ਼ ਨਹੀਂ, ਸਾਡੇ ਕੋਲ ਤੇ ਉਹ ਸ਼ਬਦ ਨਹੀਂ, ਅਸੀਂ ਤੁਹਾਨੂੰ ਕਿਵੇਂ ਜੀ ਆਇਆਂ ਨੂੰ ਆਖੀਏ। ਲੇਕਿਨ ਸਰਦਾਰ ਜਵੰਤ ਸਿੰਘ ਜੀ ਇਸ ਤੁਹਾਨੂੰ ਸਾਨੂੰ ਸਬਕ ਦੇ ਗਏ। ਚੰਗੇ ਕਰਮ, ਚੰਗੇ ਕੰਮ ਕਰਨ ਵਾਸਤੇ ਕੋਈ ਵੀ ਮਜ਼ਹਬ ਹੋਵੇ,
ਕੋਈ ਵੀ ਕੌਮ ਹੋਵੇ, ਲੇਕਿਨ ਚੰਗਾ ਕੰਮ ਹਮੇਸ਼ਾ ਜ਼ਿੰਦਾ ਰਹਿੰਦਾ ਹੈ। ਮੈਂ ਤੁਹਾਨੂੰ ਆਖਾਂਗਾ ਕਿ ਖੜੇ ਹੋ ਕੇ ਤੇ ਆਪਣੀਆਂ ਮੁਹੱਬਤਾਂ ਦਾ ਇਜ਼ਹਾਰ ਬਹੁਤ ਤੁਹਾਨੂੰ ਸਤਿ ਸ੍ਰੀ ਅਕਾਲ, ਸਲਾਮ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਨੂੰ ਨਮਨ ਕਰਦੀਆਂ ਤੇ ਵੱਡਿਆਂ ਨੂੰ ਸਤਿਕਾਰ, ਵੱਡਿਆਂ ਦੀ ਭੂਮੀ ਨੂੰ ਸਤਿਕਾਰ ਜਿਓ। ਮੈਂ ਬਹੁਤ ਖੁਸ਼ ਨਸੀਬ ਹਾਂ ਅੱਜ, ਜੋ ਕਿ ਜਾਗਦੀਆਂ ਅੱਖਾਂ ਦੇ ਨਾਲ ਮੈਂ ਸੁਪਨਾ ਅੱਜ ਦੇਖਿਆ, ਉਹ ਮੇਰਾ ਅੱਜ ਪੂਰਾ ਹੋ ਗਿਆ ਕਿ ਜੋ ਪੜਦਾਦੇ ਔਰ ਦਾਦੇ ਬਸ ਨੇੜੇ ਰਹੋ। ਪੜਦਾਦੇ ਔਰ ਦਾਦੇ ਔਰ ਪਿਤਾ ਦੀ ਧਰਤੀ ਤੇ ਅੱਜ ਮੈਂ ਆਈ ਹਾਂ। ਅੱਜ ਮੇਰਾ ਮਨ ਬਹੁਤ ਖੁਸ਼ ਹੋਇਆ ਹੈ ਤੇ ਇੱਕ ਮੇਰੇ ਲਈ ਮਾਣ ਵਾਲੀ ਵੀ ਗੱਲ ਹੈ ਕਿ ਅੱਜ ਬੱਚਿਆਂ ਨੇ ਮੈਨੂੰ ਇੰਨਾ, ਪ੍ਰਿੰਸੀਪਲ ਜੀ ਨੇ ਔਰ ਸਾਰਿਆਂ ਨੇ ਤਕਰੀਬਨ ਮੈਨੂੰ ਇੰਨਾ ਆਦਰ ਮਾਣ ਦਿੱਤਾ ਹੈ, ਮੈਂ ਉਹਦਾ ਬਿਆਨ ਨਹੀਂ ਕਰ ਸਕਦੀ। ਔਰ ਇੱਕ ਉਪਰਾਲਾ ਜਿਹੜਾ ਹੈ ਜੋ ਭਾਜੀ ਪੰਜਾਬੀ ਪ੍ਰਚਾਰ ਵਾਲਿਆਂ ਨੇ ਕੀਤਾ ਹੈ, ਇਹਨਾਂ ਦੀ ਉਪਰਾਲਾ ਸਦਕਾ ਹੀ ਅੱਜ ਮੈਂ ਤੁਹਾਡੇ ਮਾਈਕ ਅੱਗੇ ਬੋਲ ਰਹੀ ਹਾਂ ਕਿ ਇਹਨਾਂ ਨੇ ਮੈਨੂੰ ਜ਼ਿਆਦਾ ਪ੍ਰਮੋਟ ਕੀਤਾ ਕਿ ਤੁਸੀਂ ਆਓ ਤੇ ਆ ਕੇ ਤੁਸੀਂ ਆਪਣਾ ਕਾਲਜ ਜਿਹੜਾ ਹੈ ਉਹ ਵੇਖੋ। ਇਹਨਾਂ ਦੇ ਉਪਰਾਲੇ ਨਾਲ ਹੀ ਅੱਜ ਮੈਂ ਤੁਹਾਨੂੰ ਇਹ ਜਿਹੜਾ ਇਹ ਆਪਣਾ ਕਾਲਜ ਹੋਇਆ ਜਾਂ ਮੈਂ ਤੁਹਾਨੂੰ ਆਪ ਵੇਖ ਰਹੀ ਹਾਂ। ਮੈਂ ਇੰਨਾ ਬੋਲਣਾ ਤੇ ਜਾਣਦੀ ਨਹੀਂ, ਪਰ ਇਹ ਕਿ ਮੈਂ ਬੋਲ ਦਿੱਤਾ ਥੋੜਾ ਜਿਹਾ। ਇਹ ਕਿ ਚਲੋ ਜਦੋਂ ਆਪਾਂ ਜਨਮ ਭੂਮੀ ਜਿਹੜੀ ਵਡੇਰਿਆਂ ਦੀ ਜਨਮ ਭੂਮੀ ਹੁੰਦੀ ਹੈ, ਉਹਦੇ ਨਾਲ ਤੁਹਾਡਾ ਮੋਹ ਜਿਹੜਾ ਹੈ ਹੋਣਾ ਸੁਭਾਵਿਕ ਹੁੰਦਾ। ਇਸ ਕਰਕੇ ਕਿ ਮੈਨੂੰ ਇਹ ਸੀ ਕਿ ਮੈਂ ਆਪਣੇ ਵਡੇਰਿਆਂ ਦੇ ਜਾ ਕੇ ਕਾਲਜ ਨੂੰ ਵੇਖਾਂ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ, ਬਹੁਤ ਜ਼ਿਆਦਾ। ਮੈਂ ਬਿਆਨ ਹੀ ਨਹੀਂ ਕਰ ਸਕਦੀ ਕਿ ਮੈਂ ਜੇ ਤੁਹਾਨੂੰ ਬੋਲਾਂ ਤੇ ਮੈਨੂੰ ਬੋਲਣਾ ਤੇ ਇੰਨਾ ਆਉਂਦਾ ਨਹੀਂ ਹੈਗਾ। ਪਰ ਇਹ ਕਿ ਇੰਨਾ ਹੈ ਕਿ ਮੈਂ ਆਪਣੇ ਚੜ੍ਹਦੇ ਪੰਜਾਬ ਵੱਲੋਂ, ਸਾਰੇ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੇ ਅੱਗੋਂ ਆਸ ਲੈ ਕੇ ਇਹੋ ਹੀ ਜਾਵਾਂਗੀ ਕਿ ਮੈਂ ਅੱਗੋਂ ਆਪਣੇ ਪਰਿਵਾਰ ਦੇ ਨਾਲ ਤੇ ਬੱਚਿਆਂ ਦੇ ਨਾਲ ਵਾਪਸ ਆਵਾਂ। ਹਾਂਜੀ, ਤੇ ਹੋਰ ਮੈਂ ਇੰਨਾ ਕੁਛ ਕਹਿਣਾ ਅੱਗੋਂ ਵੀਰ ਜੀ ਸਭ ਕੁਛ ਜੋ ਵੀ ਹੈ ਭਾਜੀ ਕਹਿਣਗੇ, ਜੋ ਵੀ ਇਹਨਾਂ ਨੇ ਕਹਿਣਾ ਹੈ, ਕਿਉਂ ਮੀਡੀਆ ਰਾਹੀਂ ਮੈਨੂੰ ਇੰਨਾ ਬੋਲਣਾ ਨਹੀਂ ਆਉਂਦਾ। ਪਰ ਇਹ ਕਿ ਚਲੋ ਪਰਮਾਤਮਾ ਇਹਨਾਂ ਦੋਵਾਂ ਮੁਲਕਾਂ ਨੂੰ ਮਿਹਰ ਬਣਾਈ ਰੱਖਣ ਇਹਨਾਂ ਤੇ, ਇਹ ਹੱਥ ਮਿਹਰ ਭਰਿਆ ਹੱਥ ਰੱਖਣ ਤੇ ਜਿਹੜੀਆਂ ਜੋ ਕੰਧਾਂ ਦੁਬਾਰਾ ਨੇ ਢਹਿ ਜਾਣ ਤੇ ਆਪਾਂ ਸਾਰੇ ਇੱਕ ਜਣੇ। ਹਰਜੀਤ ਕੌਰ ਜੀ ਉਹਨਾਂ ਨੇ ਮੇਰੇ ਤੇ ਗੱਲ ਪਾਤੀ ਹੈ ਤੇ ਮੈਂ ਕੁਝ ਥੋੜਾ ਜਿਹਾ ਅੱਗੇ ਟੋਰ ਦੇਣਾ ਵਾ। ਵੇਖੋ, ਜਿਹੜੀ ਕੋਈ ਸ਼ਕਲ ਬਣਦੀ ਹੈ ਨਾ, ਕੋਈ ਘਰ ਬਣਦਾ ਹੈ, ਉਸ ਘਰ ਦੇ ਬਣਨ ਵਾਸਤੇ ਬਹੁਤ ਟਾਈਮ ਚਾਹੀਦਾ ਹੁੰਦਾ ਹੈ। ਔਰ ਇਹ ਕਾਲਜ, ਇਹ ਉਹਨਾਂ ਦਾ ਘਰ ਜਿਹੜਾ ਇਹਨਾਂ ਨੇ ਬਣਾਇਆ ਹੈ, ਇਸ ਤੇ ਬਹੁਤ ਜ਼ਿਆਦਾ ਟਾਈਮ ਲੱਗਿਆ ਹੈ। ਵੇਲੇ ਦੀਆਂ ਸਿਆਸਤਾਂ ਨੇ ਦੋ ਮੁਲਕ ਵੱਖੋ ਵੱਖ ਬਣਾਏ। ਅਸੀਂ ਮੰਨਦੇ ਹਾਂ ਇੰਡੀਆ ਵੀ ਆਬਾਦ ਰਹੇ, ਪਾਕਿਸਤਾਨ ਵੀ ਆਬਾਦ ਰਹੇ, ਲੇਕਿਨ ਇਹਨਾਂ ਦੇ ਵਿਚਕਾਰ ਇੱਕ ਉਸ ਵੇਲੇ ਦਾ ਮੁਲਕ ਸੀ ਪੰਜਾਬ। ਪੰਜਾਬ ਸ਼ਾਇਦ ਕਿਸੇ ਨੂੰ ਯਾਦ ਨਹੀਂ ਰਹਿੰਦਾ, ਔਰ ਅਗਰ ਅਸੀਂ ਪੰਜਾਬ ਨੂੰ ਯਾਦ ਰੱਖੀਏ ਤਾਂ ਮੇਰੇ ਖਿਆਲ ਦੇ ਵਿੱਚ ਨਾ ਕੋਈ ਪਾਕਿਸਤਾਨ ਨੂੰ ਫਰਕ ਪਏਗਾ ਤੇ ਨਾ ਇੰਡੀਆ ਨੂੰ ਫਰਕ ਪਏਗਾ। ਬਲਕਿ ਜਿਵੇਂ ਹੀ ਅਸੀਂ ਪੰਜਾਬ ਔਰ ਪੰਜਾਬੀਅਤ ਦੀ ਗੱਲ ਕਰਾਂਗੇ, ਇਹਨਾਂ ਦੋਨਾਂ ਮੁਲਕਾਂ ਦੇ ਵਿਚਕਾਰ ਅਮਨ ਵਧੇਗਾ, ਦੋਸਤੀ ਵਧੇਗੀ, ਟ੍ਰੇਡ ਵਧੇਗੀ। ਸੋ ਜਿਹੜੀਆਂ ਇੱਥੋਂ ਦੀਆਂ ਨਿਸ਼ਾਨੀਆਂ ਹਨ, ਉਹ ਅਮਨ ਦੀਆਂ ਨਿਸ਼ਾਨੀਆਂ, ਉਹ ਐਜੂਕੇਸ਼ਨ ਨਾਲ ਜੁੜੀਆਂ ਨਿਸ਼ਾਨੀਆਂ। ਉਹਦੇ ਵਿੱਚ ਕਾਲਜ ਹਨ, ਸਾਡੀਆਂ ਹੋਰ ਹਿਸਟੋਰਿਕ ਬਿਲਡਿੰਗ ਹਨ, ਇੱਥੇ ਗੁਰਦੁਆਰਾ ਸਾਹਿਬਾਨ ਗੁਰਦੁਆਰੇ ਹਨ, ਉਹਦੇ ਨਾਲ ਨਾਲ ਮੰਦਿਰ ਹਨ। ਜਿਤਨੇ ਵੀ ਇੱਥੇ ਰਹਿ ਗਏ, ਉਹ ਲੋਕ ਨਾ ਰਹੇ, ਉਹਨਾਂ 'ਤੇ ਚੀਜ਼ਾਂ ਰਹਿ ਗਈਆਂ। ਉਹਨਾਂ ਨੂੰ ਸੰਭਾਲਣਾ ਇਖਲਾਕੀ ਤੌਰ 'ਤੇ ਵੀ ਫਰਜ਼ ਹੈ ਸਾਡੇ 'ਤੇ, ਰਿਆਸਤੀ ਤੌਰ 'ਤੇ ਵੀ ਸਾਡੇ 'ਤੇ ਫਰਜ਼ ਹੈ। ਸੋ ਇਸ ਕਾਲਜ ਨੂੰ ਜਿਵੇਂ ਸੰਭਾਲਿਆ ਗਿਆ, ਮੈਨੂੰ ਇਸ ਨੂੰ ਵੇਖ ਕੇ ਹਮੇਸ਼ਾ ਜਦੋਂ ਵੀ ਮੈਂ ਇੱਥੇ ਆਇਆ ਬਹੁਤ ਖੁਸ਼ੀ ਹੁੰਦੀ ਹੈ। ਹੁਣ ਇਹਨਾਂ ਦਾ ਇਸ ਕਾਲਜ ਦੇ ਨਾਲ ਇਹਨਾਂ ਦਾ ਲਿੰਕ ਕੀ ਹੈ? ਦੇਖੋ, ਇੱਕ ਛੋਟੀ ਜਿਹੀ ਚੀਜ਼ ਹੁੰਦੀ, ਉਹਦੇ ਨਾਲ ਲਿੰਕ ਇੰਝ ਪੈਦਾ ਹੁੰਦਾ ਹੈ। ਅੱਜ ਇਹ ਕਾਲਜ ਹੈ ਤੇ ਦੁਨੀਆ ਦੇ ਸ਼ਾਇਦ ਕੋਈ 5-10 ਮੁਲਕਾਂ ਦੇ ਅੰਦਰ ਜਿਹੜੀ ਇਹ ਫੈਮਿਲੀ ਆਬਾਦ ਬੈਠੀ, ਉਹ ਪਾਕਿਸਤਾਨ ਨੂੰ ਆਪਣਾ ਸਮਝਦੀ ਹੈ, ਉਹ ਪੰਜਾਬ ਨੂੰ ਆਪਣਾ ਸਮਝਦੀ ਹੈ। ਅੱਲਾ ਨਾ ਕਰੇ ਕਾਲਜ ਨਾ ਲੈਂਦਾ ਤਾਂ ਉਹਨਾਂ ਦਾ ਕੁਨੈਕਸ਼ਨ ਸਾਡੇ ਨਾਲ ਕੀ ਸੀ? ਸੋ ਜਿਹੜੇ ਕੁਨੈਕਸ਼ਨ ਹਨ, ਉਹਨਾਂ ਨੂੰ ਸਾਨੂੰ ਲੋਕਾਂ ਨੂੰ ਪਿਆਰ ਮੁਹੱਬਤ ਵਾਸਤੇ ਅੱਗੇ ਵਧਾਉਣਾ ਚਾਹੀਦਾ ਹੈ। ਤੁਹਾਡੇ ਸਾਹਮਣੇ ਹਰਜੀਤ ਕੌਰ ਜੀ ਬੈਠੇ ਹਨ। ਮੇਰੇ ਕੋਲ ਕੋਈ ਐਸਾ ਨਸ਼ੇ ਵਾਲੀਆਂ ਗੱਲਾਂ ਨਹੀਂ ਹਨ, ਮੇਰੇ ਕੋਲ ਕੋਈ ਐਸੀਆਂ ਜਾਦੂਈ ਗੱਲਾਂ ਨਹੀਂ ਹਨ ਕਿ ਇਹ ਬਗੈਰ ਕੋਈ ਸੋਚੇ ਸਮਝੇ ਇਟਲੀ ਤੋਂ ਇੱਥੇ ਆ ਗਏ। ਇਹ ਕਲਮ ਕੱਲੇ ਆਏ ਨੇ। ਤੁਸੀਂ ਇਹ ਸੋਚੋ ਬੇਟਾ, ਤੁਸੀਂ ਸਾਹਮਣੇ ਬੈਠੇ ਹੋ, ਕਿ ਤੁਹਾਡੇ ਵਾਸਤੇ ਲੈਲਪੁਰ ਤੋਂ ਬਾਹਰ ਜਾਣਾ ਇਕੱਲੇ ਵਾਸਤੇ ਕਿਤਨਾ ਮੁਸ਼ਕਿਲ ਹੈ। ਸੋ ਸਾਨੂੰ ਇਤਮਾਦ ਪੂਰੀ ਦੁਨੀਆ ਦੇ ਵਿੱਚ ਜਿਹੜੇ ਬੈਠੇ ਹਨ,
ਉਹਨਾਂ ਨੂੰ ਇਤਮਾਦ ਦੇਣਾ ਹੋਏਗਾ ਕਿ ਤੁਸੀਂ ਪਾਕਿਸਤਾਨ ਦੇ ਵਿੱਚ ਜਾ ਰਹੇ ਹੋ, ਤੁਸੀਂ ਪੰਜਾਬ ਦੇ ਵਿੱਚ ਜਾ ਰਹੇ ਹੋ, ਆਪਣੇ ਲੋਕਾਂ ਦੇ ਕੋਲ ਜਾ ਰਹੇ ਹੋ। ਔਰ ਜਦੋਂ ਅਸੀਂ ਇਤਮਾਦ ਦੇ ਜਾਂਦੇ ਹਾਂ, ਇਹੀ ਸੱਚੀ ਇਨਸਾਨੀਅਤ ਹੈ, ਇਹੀ ਸਾਡੇ ਪਾਕਿਸਤਾਨ ਵਾਸਤੇ, ਇਹੀ ਸਾਡੀ ਪੰਜਾਬੀਅਤ ਦੇ ਵਾਸਤੇ ਸਾਡੇ ਸਿਰ ਦਾ ਮੋਹਰਾ ਹੈ। ਦੂਜਾ ਹੈ ਕਿ ਸ਼ਾਇਦ ਤੁਹਾਨੂੰ ਅੱਜ ਬੜਾ ਅਜੀਬ ਲੱਗ ਰਿਹਾ ਹੋਵੇ, ਮੈਂ ਪੰਜਾਬੀ 'ਚ ਗੱਲ ਕਰ ਰਹੀ ਹਾਂ। ਪਹਿਲੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਵੀ ਰਿਕੁਐਸਟ ਕੀਤੀ, ਸਾਰਿਆਂ ਨੇ ਪੰਜਾਬੀ 'ਚ ਗੱਲ ਕੀਤੀ, ਕਿਉਂ ਜੋ ਅਸੀਂ ਪੰਜਾਬੀ ਹਾਂ, ਸਾਡੇ ਤੇ ਕੋਈ ਇੰਨੀ ਹੱਦ ਨਹੀਂ ਹੈ ਕਿ ਤੁਸੀਂ ਪੰਜਾਬੀ ਨਹੀਂ ਬੋਲਣੀ। ਪੰਜਾਬੀ ਸਾਡੀ ਹਿਸਟਰੀ ਹੈ। ਪੰਜਾਬ ਦੇ ਅੰਦਰ ਅਗਰ ਅਸੀਂ ਇਹਨਾਂ ਇਦਾਰਿਆਂ ਨੂੰ ਜਾਣਾਂਗੇ, ਅਸੀਂ ਪੰਜਾਬੀ ਇਤਿਹਾਸ 'ਤੇ ਜਾਵਾਂਗੇ, ਪੰਜਾਬੀ ਤਾਰੀਖ 'ਤੇ ਜਾਵਾਂਗੇ, ਤਾਂ ਪੰਜਾਬੀ ਦੇ ਵਿੱਚ ਵੀ ਮਿਲੇਗੀ। ਔਰ ਪੰਜਾਬੀ ਦੇ ਅੰਦਰ ਜਿਤਨਾ ਲਿਟਰੇਚਰ ਹੈ, ਸਾਨੂੰ ਬਹੁਤ ਯਾਦ ਹੈ, ਮੀਰ ਤਕੀ ਮੀਰ ਯਾਦ ਹੈ, ਸਾਨੂੰ ਮਿਰਜ਼ਾ ਗਾਲਿਬ ਯਾਦ ਹੈ, ਲੇਕਿਨ ਸ਼ਾਇਦ ਸਾਨੂੰ ਇਹ ਯਾਦ ਨਹੀਂ ਕਿ ਸੁਲਤਾਨ ਬਾਹੂ ਇੱਥੋਂ ਦੇ ਜੰਮਪਲ ਸੀ ਔਰ ਉਹਨਾਂ ਤੋਂ ਕਿਤੇ ਵੱਡੇ ਸ਼ਹਿਰ ਹਨ। ਬਾਬਾ ਫਰੀਦ ਸਾਨੂੰ ਯਾਦ ਨਹੀਂ, ਬਾਬਾ ਬੁੱਲੇ ਸ਼ਾਹ ਯਾਦ ਨਹੀਂ, ਕੋਈ ਕਿਤਨੇ ਵੱਡੇ ਸ਼ਹਿਰ ਹਨ। ਸੋ ਪੰਜਾਬੀ ਦੇ ਨਾਲ ਵੀ ਥੋੜਾ ਆਪਣੇ ਜੁੜਿਓ। ਜਦੋਂ ਪੰਜਾਬੀ ਦੀ ਗੱਲ ਹੋਵੇ ਤੇ ਹੱਸਿਆ ਨਾ ਕਰੋ, ਬਲਕਿ ਫਖਰ ਕਰੋ ਔਰ ਸੋਚਣਾ ਕਿ ਕਿਤਨਾ ਵੱਡਾ ਵਿਰਸਾ ਸੀ ਜਿਹਦੇ ਤੋਂ ਸਾਨੂੰ ਪੰਜਾਬੀਆਂ ਨੂੰ ਕੱਟ ਕੇ ਤੇ ਸਾਨੂੰ ਛੋਟੀ ਜਿਹੀ ਚੀਜ਼ ਦੇ ਦਿੱਤੀ ਗਈ। ਸੋ ਛੋਟੀ ਜਿਹੀ ਚੀਜ਼ ਤੇ ਵੀ ਤੁਸੀਂ ਖੁਸ਼ ਰਹੋ, ਲੇਕਿਨ ਜਿਹੜਾ ਇੱਕ ਵੱਡਾ ਹੋਲ, ਇੱਕ ਵਿਰਸਾ ਹੈ, ਉਹਨੂੰ ਵੀ ਕੋਈ ਜਾਂਚਣ ਦੀ ਕੋਸ਼ਿਸ਼ ਕਰੋ। ਅੱਜ ਦਾ ਬਹੁਤ ਸੋਹਣਾ ਪ੍ਰੋਗਰਾਮ ਕਾਲਜ ਇੰਤਜ਼ਾਮੀਆ ਵੱਲੋਂ, ਪ੍ਰਿੰਸੀਪਲ ਸਾਹਿਬ ਵੱਲੋਂ, ਖਾਲਿਦ ਸੰਧੂ ਸਾਹਿਬ ਵੱਲੋਂ ਬੜਾ ਹੀ ਦਿਲ ਖੁਸ਼ ਹੋਇਆ। ਔਰ ਇਸ ਤਰ੍ਹਾਂ ਦੇ ਉਪਰਾਲੇ, ਇਸ ਤਰੀਕੇ ਦੇ ਪ੍ਰੋਗਰਾਮ ਹੁੰਦੇ ਰਹਿਣਗੇ ਤੇ ਇਹ ਲੋਕ ਸਾਡੇ ਕੋਲ ਆਉਂਦੇ ਰਹਿਣਗੇ ਔਰ ਇਹਦੇ ਨਾਲ ਨਾ ਸਿਰਫ ਪੰਜਾਬ ਦਾ ਬਲਕਿ ਸਾਡੇ ਪਾਕਿਸਤਾਨ ਦਾ ਜਿਹੜਾ ਫੇਸ ਹੈ ਉਹ ਦੁਨੀਆ ਦੇ ਸਾਹਮਣੇ ਬਹੁਤ ਸੋਹਣਾ ਜਾਏਗਾ। ਤੁਹਾਡੇ ਸਭ ਦਾ ਬਹੁਤ ਸ਼ੁਕਰੀਆ।